ਖਬਰਾਂ ਦੇ ਬੁਲਾਈਏ ਸ਼ੁਰੂਆਤ ਕਰੀਏ ਬੇਅਦਬੀਆਂ ਸੰਬੰਧੀ ਬਿੱਲ ਜਿਹੜਾ ਪਾਸ ਹੋਇਆ ਸ਼ਰਮਾ ਜੀ। ਬਿੱਲ ਪਾਸ ਹੋ ਗਿਆ ਪਰ ਕਈ ਤਰ੍ਹਾਂ ਦੇ ਸਵਾਲ, ਖਦਸ਼ੇ, ਸ਼ੰਕੇ ਬਰਕਰਾਰ ਨੇ। ਪ੍ਰਵੀਨ ਜੀ, ਜੀ ਬੇਅਦਬੀ ਦਾ ਮਸਲਾ ਪੰਜਾਬ ਤੇ ਪੰਜਾਬੀਅਤ ਦੇ ਵਿੱਚ ਸਿੱਖ ਧਰਮ ਪੰਜਾਬ ਦਾ ਹੀ ਮਸਲਾ ਨਹੀਂ, ਜਿੱਥੇ ਵੀ ਸਿੱਖ ਭਾਈਚਾਰਾ ਵੱਸਦਾ ਉੱਥੇ ਤੱਕ ਉਹਨਾਂ ਦੇ ਲਈ ਬਹੁਤ ਅਹਿਮ ਹੈ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਜੀ ਕਿਸੇ ਵੀ ਧਰਮ ਦੇ ਗ੍ਰੰਥ ਦਾ ਅਪਮਾਨ ਹੋਣ ਤੇ ਪੀੜਤ ਮਹਿਸੂਸ ਕਰਦੇ ਨੇ। ਸਹੀ ਗੱਲ। ਫਿਕਰ ਵੱਧਦਾ ਹੈ ਕਿ ਇਹਦੇ ਨਾਲ ਆਪਸੀ ਖਿੱਚੋਤਾਣ ਨਾ ਕਿਤੇ ਨਵੀਂ ਕੋਈ ਸ਼ੁਰੂ ਹੋ ਜਾਵੇ। ਪਰ ਪੰਜਾਬ ਵਰਗੀ ਧਰਤੀ ਜਿਹੜੀ ਗੁਰੂਆਂ, ਪੀਰਾਂ, ਸਾਧਾਂ, ਫਕੀਰਾਂ ਦੀ ਧਰਤੀ ਮੰਨੀ ਜਾਂਦੀ ਆ, ਔਰ ਜੋ ਇਤਿਹਾਸ ਇਹਦਾ ਗਵਾਹੀ ਭਰਦਾ ਹੈ ਕਿ ਇਹ ਧਰਤੀ ਉਹੀ ਆ, ਉਸ ਜਰਖੇਜ ਧਰਤੀ ਉੱਤੇ ਜਿੱਥੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਵੱਸਦਾ ਹੋਵੇ ਤੇ ਜਿਹੜੇ ਸਿੱਖ ਨਹੀਂ ਵੀ ਹੈਗੇ ਉਹ ਵੀ ਗੁਰੂ ਸਾਹਿਬ ਦੇ ਫਲਸਫੇ ਨੂੰ ਅਪਣਾ ਕੇ ਅੱਗੇ ਚੱਲਦੇ ਹੋਣ, ਜੀ ਜੀ, ਉਸ ਧਰਤੀ ਤੇ ਹੀ ਸਭ ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਣ, ਫਿਰ ਸੋਚਣ ਦਾ ਵਿਸ਼ਾ ਹੈ। ਜੀ ਜੀ ਜੀ, ਕਿ ਕੀ ਇਹ ਨਿਰੋਲ ਕੋਈ ਕਿਸੇ ਦੀ ਸ਼ਰਾਰਤ ਹੈ? ਕੀ ਇਹ ਨਿਰੋਲ ਮੂਰਖਤਾ ਭਰਿਆ ਕੋਈ ਕਾਰਵਾਈ ਉਹ ਹੈ, ਜਾਂ ਇਹਦੇ ਵਿੱਚ ਸਭ ਤੋਂ ਵੱਧ ਰਾਜਨੀਤਿਕ ਰਲਗੱਡ ਹੈ? ਖਾਸ ਕਰਕੇ 2015 ਦੀਆਂ ਬੇਅਦਬੀ ਵਾਲੀਆਂ ਘਟਨਾਵਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨਾ, ਫਿਰ ਉਹਦੇ ਪੱਤਰੇ ਅੰਗ ਖਿਲਾਰਨਾ, ਫਿਰ ਦਮਗਜੇ ਮਾਰਨਾ, ਕਿਆ ਕਰਤਾ ਕਰ ਲੋ ਜੋ ਕਰਨਾ ਹੈ। ਜੀ ਸਹੀ ਹੈ। ਉਹ ਤੋਂ ਬਾਅਦ ਵਰਤਾਰਾ ਰੁਕਿਆ ਨਹੀਂ। ਮਤਲਬ 100 ਤੋਂ ਵੱਧ ਕੇਸ ਦਰਜ ਨੇ ਉਸ ਸਾਲ ਦੇ ਵਿੱਚ ਬੇਅਦਬੀ ਦੇ। ਬਿਲਕੁਲ ਸਹੀ। ਤੇ ਅਗਲੇ ਵਰਿਆਂ ਚ ਵੀ ਮੈਂ ਦੇਖਦਾ ਰਿਹਾ 2021-22 ਦੇ ਵਿੱਚ 80 ਕੇਸ ਦਰਜ ਨੇ। 2025 ਦੇ ਵਿੱਚ ਵੀ 60 ਤੋਂ ਵੱਧ ਕੇਸ ਨੇ। ਤੇ ਆ 2026 ਮੈਂ ਫਰਵਰੀ ਤੱਕ ਦੇ ਅੰਕੜੇ ਦੇਖ ਰਿਹਾ ਸੀ, 8 ਜਾਂ 9 ਕੇਸ ਦਰਜ ਨੇ। ਤੇ ਇੱਥੋਂ ਹਿਸਾਬ ਲਾਉਣ ਦੀ ਲੋੜ ਹੈ ਕਿ ਇਹ ਹੈ ਕੀ ਆ ਅਸਲ ਚ ਵਰਤਾਰਾ। ਜੋ ਪੰਜਾਬ ਦੀ ਵਿਧਾਨ ਸਭਾ ਚ ਕੱਲ ਹੋਇਆ ਜੀ, ਕੀ ਉਹ ਇਨਸਾਫ ਦਾ ਰਾਹ ਦਿਖਾਉਂਦਾ? ਬਿਲਕੁਲ ਸਹੀ। ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ ਕਿ ਬੇਅਦਬੀਆਂ ਦਾ ਮਸਲਾ ਗੰਭੀਰ ਹੈ, ਔਰ ਇੱਕ ਧਿਰ ਮਹਿਸੂਸ ਕਰਦੀ ਹੈ ਕਿ ਜੇ ਕਾਨੂੰਨ ਸਖਤ ਹੋਵੇ, ਸਜ਼ਾ ਸਖਤ ਹੋਵੇ, ਤੇ ਇੱਕ ਤਰ੍ਹਾਂ ਨਾਲ ਮਤਲਬ ਕਿ ਇਹ ਇੱਕ ਉਦਾਹਰਨ ਬਣ ਜਾਵੇ ਤਾਂ ਸ਼ਾਇਦ ਦੁਬਾਰਾ ਕੋਈ ਕਰੇਗਾ ਨਹੀਂ। ਇਸ ਧਾਰਨਾ ਨੂੰ ਕੱਲ ਮੁੱਖ ਮੰਤਰੀ ਸਾਹਿਬ ਵੱਡਾ ਕਰ ਰਹੇ ਸੀ ਜੀ। ਉਹ ਕਹਿੰਦੇ ਵੀ ਕਾਂ ਟੰਗਦੀ ਇੱਕ ਤਾਂ ਫਿਰ ਸਦੀਆਂ ਤੱਕ ਕੋਈ ਅਜਿਹਾ ਪੰਗਾ ਨਹੀਂ ਲਊਗਾ, ਕਿਉਂਕਿ ਜਿਹੜਾ ਕਾਨੂੰਨ ਕੱਲ ਪਾਸ ਕੀਤਾ ਉਹ ਨਵਾਂ ਨਹੀਂ ਹੈ। ਪੇਸ਼ ਇੰਝ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਦੁਨੀਆ ਦੇ ਉੱਤੇ ਪਹਿਲੀ ਵਾਰ ਹੋਇਆ। ਜੀ ਜੀ ਬਿਲਕੁਲ। ਪਰ ਉਹ ਕੱਲ ਨਿਰੋਲ ਸੋਧ ਬਿੱਲ ਸੀ, ਤੇ ਉਹ ਸੋਧੇ ਹੋਏ ਬਿੱਲ ਦੇ ਵਿੱਚ ਹੁਣ ਸਜ਼ਾ ਨੂੰ 25 ਸਾਲ ਤੱਕ ਲਿਜਾਇਆ ਗਿਆ। ਉਹ ਸੋਧੇ ਹੋਏ ਬਿੱਲ ਦੇ ਵਿੱਚ 10 ਲੱਖ ਤੱਕ ਦੇ ਜੁਰਮਾਨੇ ਦੀ ਕਵਾਇਦ ਸ਼ਾਮਲ ਕੀਤੀ ਗਈ ਹੈ। ਉਸ ਬਿੱਲ ਦੇ ਵਿੱਚ ਇਹ ਵੀ ਹੈ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਸਾੜਦਾ, ਫੂਕਦਾ ਹੈ, ਫਾੜਦਾ ਹੈ, ਤੇ ਤਾਂ ਉਹਦੇ ਉੱਤੇ ਵੀ, ਤੇ ਉਸ ਦੇ ਜਿਹਦੀ ਦੇਖ ਰੇਖ ਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੋ ਰਹੀ ਆ, ਉਹਦੇ ਤੇ ਵੀ ਕਾਰਵਾਈ ਹੋਊਗੀ। ਹੁਣ ਇਸ ਚੀਜ਼ ਨੂੰ ਜਦੋਂ ਮੁੱਖ ਮੰਤਰੀ ਸਾਹਿਬ ਰੱਖ ਰਹੇ ਸੀ ਤਾਂ ਜਿਹੜੀ ਉਹਦੀ ਲਿਖਤ ਹੈ ਕੱਲ ਵਾਲੇ ਸੋਧ ਬਿੱਲ ਦੀ ਜੀ, ਉਹ ਤੇ ਮੁੱਖ ਮੰਤਰੀ ਸਾਹਿਬ ਦਾ ਬਖਿਆਨ ਕਿਤੇ ਵੀ ਮੇਲ ਨਹੀਂ ਖਾ ਰਿਹਾ ਸੀ। ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਸੀ ਕਿ ਵੀ ਟਿਲ ਡੈਥ ਉਮਰ ਕੈਦ ਹੈ। ਹਾਂਜੀ ਹਾਂਜੀ। ਤੇ ਉਹ ਪਤਾ ਨਹੀਂ ਜਾਣਦੇ ਨਹੀਂਗੇ ਜਾਂ ਭੋਲੇ ਬਣਦੇ ਨੇ ਜਾਂ ਸ਼ਰਾਰਤਾਂ ਕਰਦੇ ਨੇ। ਉਹ ਚ ਕਿਤੇ ਲਿਖਿਆ ਹੀ ਨਹੀਂ ਗਾ ਟਿਲ ਡੈਥ ਤੱਕ ਦਾ। ਔਰ ਇਹ ਅਦਾਲਤ ਨੇ ਦੇਖਣਾ ਹੈ ਜੀ। ਉਮਰ ਕੈਦ ਵੀ ਹੈ ਤੇ ਉਮਰ ਕੈਦ ਮੌਤ ਤੱਕ ਵੀ ਹੈ। ਇਹ ਜੱਜ ਨੇ ਫੈਸਲਾ ਸੁਣਾਉਣ ਲੱਗੇ ਤੈਅ ਕਰਨਾ, ਤੁਸੀਂ ਨਹੀਂ ਕਰ ਸਕਦੇ। ਸਹੀ ਹੈ, ਬਿਲਕੁਲ ਸਹੀ ਹੈ। ਕੀ ਮੁੱਖ ਮੰਤਰੀ ਸਾਹਿਬ ਇਹ ਜਾਣਦੇ ਨਹੀਂ ਸੀ ਜਾਂ ਉਹ ਜਾਣ ਕੇ? ਔਰ ਕਿੰਨੀਆਂ
ਤੁਕਾਂ ਉਹਨਾਂ ਨੇ ਉਹ ਬੋਲੀਆਂ ਜਿਹੜੀਆਂ ਇਹ ਕਹਿ ਕੇ ਕਿ ਗੁਰੂ ਗ੍ਰੰਥ ਸਾਹਿਬ ਦਰਜ ਨੇ, ਜਦੋਂ ਕਿ ਉਹ ਦਰਜ ਨਹੀਂ। ਉਹ ਪ੍ਰਮਾਣਿਤ ਨੇ ਪਰ ਉਹ ਬਾਣੀ ਨਹੀਂ। ਬਿਲਕੁਲ ਸਹੀ ਹੈ। ਫਿਰ ਸਭ ਤੋਂ ਅਹਿਮ ਬੇਅਦਬੀ ਖਿਲਾਫ ਜਿਹੜਾ ਬਿੱਲ ਪਾਸ ਹੋਇਆ, ਇਹ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਬਿੱਲ 2026 ਜੀ। ਹੁਣ ਸੋਧ ਦਾ ਮਤਲਬ ਕਿ ਪਹਿਲਾਂ ਬਿੱਲ ਇਹ ਪਾਸ ਹੈ, ਅਸੀਂ ਉਹਦੇ ਵਿੱਚ ਨਵੀਆਂ ਕੁਝ ਤਜਵੀਜ਼ਾਂ ਸ਼ਾਮਲ ਕੀਤੀਆਂ। ਇਹ 2008 ਵਾਲਾ ਬਿੱਲ ਹੈ। 2008 ਦੇ ਅਨੁਸਾਰ 3 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ ਜੀ। ਤੇ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਨੂੰ ਕਹਿ ਰਹੇ, ਸਪੀਕਰ ਸਾਹਿਬ ਇੱਕ ਵਾਰ ਕਾਂ ਟੰਗ ਤਾ ਨਾ ਇੱਕ ਜਨਾਬ 4 ਸਾਲਾਂ ਚ ਕੋਈ ਕਾਂ 2008 ਦੇ ਹਿਸਾਬ ਨਾਲ ਟੰਗ ਦਿੰਦੇ। ਸਹੀ ਹੈ। ਇੱਕ ਪਾਸੇ ਤੁਸੀਂ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕਰਾਂਗੇ, ਸਾਡੀ ਪੁਲਿਸ ਰੱਖਿਆ ਕਰੂਗੀ। ਦੂਸਰੇ ਪਾਸੇ ਕੁਝ ਧਿਰਾਂ ਨੂੰ ਸਿੱਖ ਜਗਤ ਦੇ ਵਿੱਚੋਂ ਹੀ ਇਹ ਫਿਕਰ ਹੈ ਕਿ ਤੁਸੀਂ ਇਸ ਕਾਨੂੰਨ ਦੀ ਆਪਣੇ ਵਿਰੋਧੀਆਂ ਖਿਲਾਫ ਦੁਰਵਰਤੋਂ ਵੀ ਕਰੋਗੇ ਜੀ। ਖੰਨੇ 'ਚ ਇੱਕ MC ਇਹਨਾਂ ਨੂੰ ਛੱਡ ਕੇ, ਜਿੱਦਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿੱਦਾਂ ਹੀ ਅਕਾਲੀ ਦਲ 'ਚ ਸ਼ਾਮਲ ਹੋਇਆ, ਉਹਦੀਆਂ ਦੁਕਾਨਾਂ ਤੋੜਤੀਆਂ ਜਦੇ। ਕਹਿੰਦੇ ਜੀ ਇਲੀਗਲ, ਮਤਲਬ ਆ 4 ਸਾਲ ਤੋਂ ਇਲੀਗਲ ਨਹੀਂ ਸੀ ਉਹਦੀਆਂ ਦੁਕਾਨਾਂ, 2 ਦਿਨਾਂ 'ਚ ਹੋਈਆਂ। ਸਹੀ ਹੈ। ਇਸ ਨੂੰ ਲੈ ਕੇ ਕਈਆਂ ਨੂੰ ਖਦਸ਼ਾ ਹੈ। ਹੁਣ ਇਹ ਬਿੱਲ 2008 'ਚ ਸੀ, 8 ਵਾਲੇ ਨੂੰ ਸੋਧ ਕੀਤਾ। ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਬੇਅਦਬੀਆਂ ਦੇ ਮਸਲਿਆਂ ਦੇ ਉੱਤੇ ਪੰਜਾਬ 'ਚ ਸਰਕਾਰਾਂ ਬਣੀਆਂ, ਸਰਕਾਰਾਂ ਡਿੱਗੀਆਂ, ਜਿਹੜੇ ਮਸਲਿਆਂ ਤੇ ਤੁਸੀਂ ਵੋਟਾਂ ਮੰਗੀਆਂ ਹੈਨਾ, ਜਿਹੜੇ ਇਨਸਾਫ ਦਿਵਾਉਣ ਦੇ ਲਈ ਤੁਸੀਂ ਦਮਗੇ ਮਾਰੇ, ਉਹ ਤਾਂ ਸਾਰੇ ਕੇਸ ਪੰਜਾਬ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਆ ਗਏ। ਉੱਥੇ ਤਾਂ ਪੈਰਵੀ ਵੀ ਨਹੀਂ ਹੋਈ ਤੋਂ ਨਹੀਂ ਹੋਈ। ਸਹੀ ਗੱਲ। ਸਜ਼ਾ ਦਿਵਾਉਣੀ, ਇਨਸਾਫ ਤੱਕ ਲੈ ਕੇ ਜਾਣਾ ਤਾਂ ਦੂਰ ਦੀ ਗੱਲ ਆ, ਤੁਸੀਂ ਤਾਂ ਕੇਸ ਵੀ ਪੰਜਾਬ 'ਚ ਨਹੀਂ ਰੋਕ ਸਕੇ। ਤੇ ਜੇ ਇਹੋ ਜਿਹੇ ਕੇਸਾਂ ਨੇ ਪੰਜਾਬ ਤੋਂ ਬਾਹਰ ਹੀ ਜਾਣਾ ਤਾਂ ਤੁਹਾਡਾ ਕਾਨੂੰਨ ਬਣ ਕੇ ਵੀ ਕੀ ਕਰ ਲੂਗਾ ਫਿਰ? ਸਹੀ ਹੈ। ਫਿਰ ਤਾਂ ਉਹਨਾਂ ਦੇ ਲਾਗੂ ਨਹੀਂ ਹੋਣਾ ਉਹ ਕਾਨੂੰਨ। ਦੂਜੀ ਗੱਲ, 2015 ਵਾਲੇ ਬਹਿਲ ਕਲਾਂ ਬਰਗਾੜੀ ਕਾਂਡ ਤੋਂ ਲੈ ਕੇ ਹੁਣ ਤੱਕ ਦੀਆਂ ਘਟਨਾਵਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਣਾ। ਮਤਲਬ ਤੁਸੀਂ ਇੰਤਜ਼ਾਰ ਕਰੋਗੇ ਕਿ ਨਵੀਂ ਘਟਨਾ ਵਾਪਰੇ ਫਿਰ ਅਸੀਂ ਇਸ ਕਾਨੂੰਨ ਦਾ ਟ੍ਰਾਇਲ ਕਰੀਏ, ਤੁਸੀਂ ਇਹ ਢੀਕੋਗੇ? ਸਹੀ ਗੱਲ ਹੈ। ਬਿਲਕੁਲ। ਪਿਛਲੀਆਂ ਘਟਨਾਵਾਂ ਤੇ ਪਿਛਲਾ ਕਾਨੂੰਨ ਇਹ ਲਾਗੂ ਹੋਣਾ ਨਾ, ਉਹਦੇ ਅਨੁਸਾਰ ਚਾਰਜ ਹੋਈ ਕੀ ਆ ਹੁਣ ਤੱਕ। ਇਹ ਕਿਹੜਾ ਰੈਟਰੋਸਪੈਕਟਿਵ ਹੈ? ਇਹ ਆਪਣੇ ਆਪ ਚ ਕਿ ਤੁਸੀਂ ਉਹਦੇ ਨੇ ਕੀ ਕੀਤਾ, ਉਹਦੇ ਲਈ ਜੋ ਚਲਾਨ ਪੇਸ਼ ਹੈ ਜੀ, ਸਪੀਕਰ ਸਾਹਿਬ ਸਫਾਈਆਂ ਦੇ ਰਹੇ ਨੇ, ਉਹ ਚਲਾਨ ਪੇਸ਼ ਹੈ ਜੀ, ਉਹ ਅਦਾਲਤ ਚ ਹੋਣਾ। ਫਿਰ ਤੁਸੀਂ ਉੱਥੇ ਜਾ ਕੇ ਕਿਉਂ ਕਹਿੰਦੇ ਸੀ ਮੈਂ ਰਾਜਨੀਤੀ ਛੱਡ ਦੂੰਗਾ? ਤੁਸੀਂ ਕਹਿੰਦੇ ਸੀ 4 ਮਹੀਨਿਆਂ ਚ ਅਸੀਂ ਇਨਸਾਫ ਦਿਵਾ ਦਾਂਗੇ। ਆ ਕੁਬਰ ਵਿਜੇ ਪ੍ਰਤਾਪ ਦੀਆਂ ਫਾਈਲਾਂ ਤਿਆਰ ਪਈਆਂ ਨੇ, ਸਾਰਾ ਕੁਝ। ਹੁਣ ਕੁਬਰ ਵਿਜੇ ਤੱਕ ਨਹੀਂ, ਮੂੰਹ ਵੀ ਨਹੀਂ ਹੁੰਦਾ ਤੋਂ। ਬਿਲਕੁਲ। ਸੋ ਇਸ ਲਈ ਇਹਦਾ ਮਤਲਬ ਰੋਲ ਰਾਜਨੀਤੀ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ। ਹੁਣ ਜਿਸ ਗੱਲ ਦਾ ਇਸ ਕੱਲ੍ਹ ਵਾਲੇ ਬਿੱਲ ਦੇ ਵਿੱਚੋਂ ਇੱਕ ਆਸ ਇਹ ਜਾਗਦੀ ਹੈ ਕਿ ਗਾਹਾਂ ਕੋਈ ਕਰੂਗਾ ਤਾਂ ਸਖਤ ਸਜ਼ਾਵਾਂ ਨੇ, ਜ਼ਮਾਨਤ ਨਹੀਂ ਮਿਲਣੀ ਹੈ ਨਾ, ਲੰਮਾ ਚੱਲੂਗਾ, ਸਜ਼ਾ ਵੱਡੀ ਹੋ ਜੂਗੀ। ਦੂਸਰੇ ਪਾਸੇ ਕੱਲ ਸਿੱਖ ਵਿਦਵਾਨਾਂ ਨਾਲ, ਬੁੱਧੀਜੀਵੀਆਂ ਨਾਲ, ਕਾਨੂੰਨੀ ਮਾਹਿਰਾਂ ਨਾਲ ਮੈਂ ਜਦੋਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਜਿਸ ਗਿਰਾਵਟ ਤੇ ਸਾਡੀ ਰਾਜਨੀਤੀ ਆ ਗਈ ਆ, ਅਸੀਂ ਆਪਣੀ ਦਾੜੀ ਕਿਤੇ ਆਪੇ ਪੁਲਿਸ ਦੇ ਹੱਥਾਂ ਨਹੀਂ ਫੜਾ ਰਹੇ। ਉਹ ਕਹਿੰਦੇ ਵੀ ਇਹਦੇ ਵਿੱਚ ਸਪਸ਼ਟ ਲਿਖਿਆ ਹੈ ਜੀ ਕਿ ਜੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਫਾੜਦਾ ਹੈ, ਉਹਦੇ ਅੰਗਾਂ ਨੂੰ ਖੰਡਿਤ ਕਰਦਾ ਹੈ ਨਾ, ਤੇ ਉਸ ਨੂੰ ਇਹੀ ਜਿਹੀ ਥਾਂ ਤੇ ਰੱਖਦਾ ਹੈ ਜਿੱਥੇ ਉਹ ਸਤਕਾਰ ਨਹੀਂ ਬਣਦਾ, ਉਹ ਸ਼ੋਭਾ ਨਹੀਂ ਦਿੰਦਾ, ਜਾਂ ਉਸ ਨੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਉਹ 'ਚ ਲੱਗਦੀ ਹੈ ਛੇੜਖਾਨੀ ਹੈ ਜੀ, ਕਹਿੰਦੇ ਉਹਦੇ ਤੇ ਕਾਨੂੰਨ ਲਾਗੂ ਹੋਊਗਾ ਜੀ। ਹੁਣ ਉਹ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਿਰਧ ਹੋ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਅੰਗੀਠਾ ਸੰਭਾਲਦੀ ਆ, ਉਸਨੂੰ ਅਗਨ ਭੇਟ ਕਰਦੀ ਹੈ ਜਿਵੇਂ ਸੰਸਕਾਰ ਦੀ ਆਪਣੀ ਵਿਧਾ ਜੀ। ਤੇ ਹੁਣ ਕਾਨੂੰਨ ਵੱਖਰਾ ਤਾਂ ਡਿਫਾਈਨ ਨਹੀਂ ਕਰਦਾ ਇਹਨੂੰ। ਕੱਲ ਨੂੰ ਇਹ ਆਪਣਾ ਦਲ ਬਲ ਲੈ ਕੇ ਚਲੇ ਜਾਣ ਜੀ ਕਿ ਦੇਖੋ ਜੀ ਇਹ ਤਾਂ ਸਾੜ ਰਹੇ ਨੇ ਜੀ, ਕੇਸ ਬਣਦਾ ਤੁਹਾਡੇ ਤੇ। ਇਹ ਬੁੱਧੀਜੀਵੀਆਂ ਨੇ ਪ੍ਰਗਟਾਈ ਆ, ਸਿੱਖ ਬੁੱਧੀਜੀਵੀਆਂ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਸੋ ਉਹ ਇਹ ਫਿਰ ਉਹ ਦੂਸਰਾ ਉਹ ਕਹਿੰਦੇ ਵੀ ਕੱਲ ਨੂੰ ਕਿਸੇ ਲੀਡਰ ਨਾਲ, ਕਿਸੇ ਵਿਅਕਤੀ ਨਾਲ ਵਿਗੜ ਗਈ,
ਤੁਹਾਨੂੰ ਪਤਾ ਹੈ ਕਿ ਉਹਦੇ ਘਰੇ ਗੁਰੂ ਗ੍ਰੰਥ ਸਾਹਿਬ ਪਿਆ, ਤੁਸੀਂ ਤਾਂ ਕਹਿਣਾ ਹੀ ਨਾ ਜੀ ਕਿ ਦੇਖੋ ਜੀ ਪੱਥਰ ਢਿੱਲੇ ਹੋ ਗਏ ਜੀ, ਇਹ ਤਾਂ ਅੰਗ ਹੋ ਗਏ। ਜਿਹੜਾ ਬੰਦਾ ਕਹਿੰਦੇ ਰੋਜ਼ ਪਾਠ ਪੜ੍ਹਦਾ, ਸਹੀ ਹੈ, ਉਹਨੂੰ ਦੋਸ਼ੀ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਗੁਟਕਾ ਸਾਹਿਬ ਤੋਂ ਜੇ ਰੋਜ਼ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਉਹਦਾ ਰੰਗ ਵੀ ਬਦਲ ਜਾਣਾ ਥੋੜੇ ਥੋੜੇ, ਹੌਲੀ ਹੌਲੀ। ਉਸ ਕਾਗਜ਼ ਨੇ ਭੁਰਨ ਵੀ ਲੱਗ ਜਾਣਾ, ਤੇ ਕੱਲ ਤੁਸੀਂ ਕਹੋਗੇ ਜੀ ਇਹ ਖੁੰਝਾ ਭੁਰਿਆ, ਇਹ ਜਿਲਤ ਚੋਂ ਨਿਕਲ ਗਿਆ ਕਾਗਜ਼। ਇਹ ਤਾਂ ਜੀ ਕਹਿੰਦੇ ਕਿਵੇਂ ਸਫਾਈ ਦਊਗਾ ਅਗਲਾ ਆਪਣੀ, ਕਿ ਹਾਂਜੀ ਮੈਂ ਤਾਂ ਪਾਠ ਕਰਕੇ ਰੋਜ਼। ਤੇ ਇਸ ਲਈ ਇਹ ਖਦਸ਼ੇ ਨਾਲ ਪੈਰਲਲ ਖੜੇ ਹੋ ਗਏ। ਉਹਨਾਂ ਬਾਰੇ ਇਹ ਕੁਝ ਵੀ ਕਲੀਅਰ ਨਹੀਂ ਹੈਗਾ। ਤੇ ਇਹਦੇ ਵਿੱਚੋਂ ਕਹਿੰਦੇ ਜੀ ਕਿ ਅਸੀਂ ਤਾਂ ਇਹਦੇ ਵਿੱਚ ਬੇਅਦਬੀ ਦੀ ਪਰਿਭਾਸ਼ਾ ਵੀ ਤੈਅ ਕਰਤੀ। ਹੁਣ ਉਹ ਪਰਿਭਾਸ਼ਾ ਦਾ ਫੈਸਲਾ ਕੌਣ ਕਰੂਗਾ? ਰਾਜਨੀਤਿਕ ਵਿਅਕਤੀ ਜੀ, ਡੀਐਸਪੀ ਜਾਂ ਡੀਐਸਪੀ ਤੋਂ ਉੱਪਰ ਵਾਲਾ ਅਧਿਕਾਰੀ, ਕਿਉਂਕਿ ਡੀਐਸਪੀ ਤੋਂ ਥੱਲੇ ਜਾਂਚ ਨਹੀਂ ਹੋਣੀ। ਹੁਣ ਉਹ ਡੀਐਸਪੀ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ ਨਾ, ਇਹ ਬਾਅਦ ਦੀ ਗੱਲ ਹੈ। ਉਸ ਨੂੰ ਮਰਿਆਦਾ ਦਾ ਵੀ ਪਤਾ ਹੈ ਕਿ ਨਹੀਂ, ਚਾਹੇ ਉਹ ਸਿੱਖੀ ਚੋਂ ਆਵੇ ਚਾਹੇ ਕਿਧਰੋਂ ਆਵੇ। ਫਿਰ ਸਹੀ, ਉਹ ਆਪ ਧਾਰਨੀ ਵੀ ਹੈ ਕਿ ਨਹੀਂ। ਬਿਲਕੁਲ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨਲਾਇਕ ਹੋ ਸਕਦੇ ਨੇ, ਪਰ ਕਮੇਟੀ ਤਾਂ ਹੋਂਦ ਚ ਹੈ ਨਾ। ਸਹੀ ਗੱਲ ਹੈ, ਬਿਲਕੁਲ। ਸੰਸਥਾ ਤਾਂ ਹੋਂਦ ਚ ਹੈ ਨਾ। ਤੁਸੀਂ ਉਸ ਦੀ ਅਣਦੇਖੀ ਕਰਕੇ ਆਪੇ ਤੈਅ ਕਰ ਲੈ ਕੇ ਜੀ ਆਹ ਲਾਣੇਦਾਰ ਨੇ ਸਿੱਖੀ ਦੇ। ਹੁਣ ਸਹੀ ਹੈ, ਤੁਸੀਂ ਸਾਰੀਆਂ ਸਿੱਖ ਸੰਸਥਾਵਾਂ, ਸਾਰੀਆਂ ਸਿੱਖ ਸੰਪਰਦਾਵਾਂ ਨੂੰ ਸਾਂਝਾ ਰੂਪ ਦੇ ਵਿੱਚ ਖਰੜਾ ਸਾਹਮਣੇ ਰੱਖ ਕੇ ਕਿਉਂ ਨਹੀਂ ਦਿਖਾਇਆ? ਉਹ ਇੱਕ ਸਵਾਲ ਦੇ ਜਵਾਬ ਤੇ ਪ੍ਰਗਟ ਭਾਜੀ, ਇਹ ਗੁਪਤ ਹੁੰਦਾ ਹੈ ਜੀ ਕੈਬਨਿਟ ਦੀਆਂ ਕਾਰਵਾਈਆਂ। ਇਹ ਯੂਨੀਵਰਸਿਟੀਆਂ ਥੋੜਾ ਡਿਬੇਟ ਹੁੰਦੀ ਹੈ। ਮੁੱਖ ਮੰਤਰੀ ਸਾਹਿਬ, ਜੇ ਕੋਈ ਕਾਨੂੰਨ ਬਣਨਾ ਹੋਵੇ ਤਾਂ ਯੂਨੀਵਰਸਿਟੀਆਂ ਛੱਡੋ, ਪਿੰਡਾਂ ਦੀਆਂ ਸੱਥਾਂ 'ਚ ਚਰਚਾ ਹੁੰਦੀ ਹੈ। ਸਹੀ ਗੱਲ ਆ। ਲੋਕਾਂ ਲਈ ਜੇ ਤੁਸੀਂ ਕੁਝ ਕਰਨ ਜਾ ਰਹੇ ਹੋ, ਲੋਕਾਂ ਦੇ ਹਵਾਲੇ ਨਾਲ ਤੁਸੀਂ ਕੁਝ ਕਰਨ ਜਾ ਰਹੇ ਹੋ, ਹੈਨਾ, ਤੁਸੀਂ ਧਾਰਮਿਕ ਖੇਤਰ 'ਚ ਜਿਹ 'ਚ ਸਾਰਾ ਕੁਝ ਸਾਡਾ ਉਹਦੇ ਨਾਲ ਜੁੜਿਆ ਹੈ, ਉਹ 'ਚ ਕੁਝ ਕਰਨ ਜਾ ਰਹੇ ਹੋ, ਤੁਸੀਂ ਖਰੜਾ ਦਿਖਾਉਣਾ ਨਹੀਂ, ਉਹਦੇ ਤੇ ਚਰਚਾ ਨਹੀਂ ਕਰਾਉਣੀ ਜੀ। ਮੈਂ ਰਾਜਨੀਤਿਕ ਪਲੇਟਫਾਰਮਾਂ ਤੋਂ ਮੈਂ ਜਨਤਕ ਕਹਿਣਾ ਕਿ ਹਾਂ ਜੀ ਇਹਦੇ ਬਾਰੇ ਆਪਣੀ ਰਾਏ ਦਿਓ। ਕਾਹਦੇ ਬਾਰੇ ਤੁਸੀਂ ਦਿਖਾਇਆ ਕੀ ਹੈ ਜੀ ਲੋਕਾਂ ਨੂੰ? ਤੁਸੀਂ ਸੰਗਤ 'ਚ ਲੈ ਕੇ ਤਾਂ ਜਾਓ। ਮਤਲਬ ਤੁਸੀਂ ਜਿਨ੍ਹਾਂ ਬੇਅਦਬੀਆਂ ਦੇ ਮਾਮਲੇ 'ਚ ਇਨਸਾਫ ਦਿਵਾਉਣਾ ਸੀ, ਉਸ ਦੀ ਦੁਬਾਰਾ ਗੱਲ ਨਾ ਹੋਵੇ। ਤੁਸੀਂ ਜਿਹੜੇ ਲਾਪਤਾ ਸਰੂਪ ਲੱਭਣ ਦੇ ਦਮਗੇ ਮਾਰੇ ਸੀ ਸਟੇਜਾਂ ਤੋਂ ਖੜ ਕੇ, ਉਹਦੇ ਕੰਨੀ ਨੂੰ ਕੋਈ ਮੂੰਹ ਨਾ ਕਰੇ। ਉਹ ਸਾਰੇ ਮਾਮਲਿਆਂ ਤੇ ਮਿੱਟੀ ਪਾਉਣ ਲਈ ਇਹ ਕਾਨੂੰਨ ਬਣਾਇਆ ਜੀ, ਜਾਂ ਤੁਸੀਂ ਗਾਹਾਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨ ਬਣਾਇਆ, ਜਾਂ ਤੁਸੀਂ ਆਪਣੇ ਹੱਥ ਕੰਟਰੋਲ ਲੈਣ ਲਈ ਹੁਣ ਧਾਰਮਿਕ ਮਸਲੇ ਦਾ ਵੀ ਤਾਂ ਕਾਨੂੰਨ ਬਣਾਇਆ। 2016 ਦੇ ਵਿੱਚ ਜਦੋਂ ਬਣਿਆ ਤੇ ਉਹ ਪਾਸ ਨਹੀਂ ਹੋਇਆ। 2018 ਵਾਲਾ ਗਿਆ, ਉਹ ਆਇਆ ਨਹੀਂ ਮੁੜ ਕੇ ਰਾਸ਼ਟਰਪਤੀ ਕੋਲੋਂ। ਤੇ ਇਹ ਕਹਿੰਦੇ ਜੀ ਇਹ ਤਾਂ 2008 ਵਾਲਾ ਸਟੇਟ ਵਾਲਾ ਹੀ ਹੈ, ਰਾਜਪਾਲ ਤੋਂ ਹੀ ਮੋਹਰ ਲਾ ਕੇ ਮੁੜਿਆਉਗੀ ਜੀ। ਰਾਜਪਾਲ ਮੋਹਰ ਤਾਂ ਲਾਊਗਾ ਜੇ ਉਹਨੂੰ ਅਮਿਤ ਸ਼ਾਹ ਤੇ ਮੋਦੀ ਕਹਿਣਗੇ। ਤੇ ਜੇ ਤਾਂ ਥੋੜੀ ਸਾਲਗਾਂਠ ਹੋਗੀ ਭਾਈ, ਫਿਰ ਉਹਨੂੰ ਬਣ ਕੇ ਮਿਲ ਜੂਗਾ। ਨਹੀਂ ਤਾਂ ਫਿਰ ਇਸ ਮਸਲੇ ਤੇ ਵੀ ਰਾਜਪਾਲ ਨੇ ਰਾਸ਼ਟਰਪਤੀ ਨੂੰ ਫਾਈਲ ਭੇਜ ਦੇਣੀ ਹੈ, ਤੁਸੀਂ ਜੋ ਮਰਜ਼ੀ ਕਰ ਲਓ, ਇਹ ਉਹਦਾ ਅਧਿਕਾਰ ਖੇਤਰ ਬਣ ਜਾਣਾ। ਜੀ ਸਹੀ ਹੈ। ਸੋ ਇਸ ਲਈ ਇਹ ਨਿਰੋਲ ਰਾਜਨੀਤੀ ਦੇ ਵਿੱਚ ਵੱਧ ਝਲਕਾਰਾ ਦੇ ਰਹੀ ਹੈ। ਸ਼ਰਧਾ, ਸਦਭਾਵਨਾ, ਇਨਸਾਫ, ਉਹਦਾ ਕਣ ਬਹੁਤ ਥੋੜਾ ਦਿਖ ਰਿਹਾ। ਬਿਲਕੁਲ। ਆਉਂਦੇ ਸਮੇਂ 'ਚ ਇਹਦੇ ਉੱਤੇ ਚਰਚਾ ਵੀ ਅਜੇ ਵੱਡੀ ਹੋਊਗੀ। ਔਰ ਮੈਨੂੰ ਤਾਂ ਸਾਨੂੰ ਫਿਕਰ ਇਸ ਗੱਲ ਦਾ ਕਿ ਕਿਤੇ ਇਹਦੇ ਨਾਲ ਸਿੱਖ ਭਾਈਚਾਰਾ 2 ਫੜ 3 ਫੜ ਨਾ ਹੋ ਕੇ ਖੜਾ ਹੋਵੇ। ਜੀ ਬਿਲਕੁਲ। ਜੇ ਤੁਸੀਂ ਗੱਲ ਕਰ ਰਹੇ ਸੀ ਨਾ ਸ਼ਰਮਾ ਜੀ ਕਿ ਮੁੱਖ ਮੰਤਰੀ ਸਾਹਿਬ ਪ੍ਰਭਾਵ ਤਾਂ ਇਹ ਸਿਰਜਣਾ ਚਾਹੁੰਦੇ ਵੀ ਅਸੀਂ ਸਾਰਿਆਂ ਤੋਂ ਪੁੱਛਿਆ, ਪਰ ਪੁੱਛਿਆ ਅਸਲ ਦੇ ਵਿੱਚ ਕਿਸੇ ਨੂੰ ਵੀ ਨਹੀਂ। ਚੀਜ਼ਾਂ ਜਦੋਂ ਅਸੀਂ ਮਾਇਨੇ ਬਦਲਣ ਲੱਗ ਪੈਂਦੇ ਨਾ ਚੀਜ਼ਾਂ ਦੇ, ਜਦੋਂ ਅਸੀਂ ਅਰਥ ਬਦਲਣ ਲੱਗ ਪੈਂਦੇ ਆ, ਫਿਰ ਉਹ ਸਿਆਸਤ ਤਾਂ ਹੁੰਦੀ ਹੈ, ਪਰ ਉਹ ਜਿਹੜੀਆਂ ਕੰਸਟੀਟਿਊਸ਼ਨਲੀ ਸਾਡੀਆਂ ਵੈਲਿਊਜ਼ ਹੁੰਦੀਆਂ ਸੀ ਉਹਨਾਂ ਨੂੰ ਢਾਹ ਵੀ ਲਾ ਰਹੇ ਹੁੰਦੇ ਆ। ਇਕੱਲੀ ਹੋਛੀ ਸਿਆਸਤ ਨਹੀਂ ਕਰ ਰਹੇ ਮੁੱਖ ਮੰਤਰੀ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਗਲਤ ਚੀਜ਼ਾਂ ਨੂੰ, ਜਿਹੜੀਆਂ ਸਰਕਾਰਾਂ ਦੀਆਂ ਪਿਰਤਾਂ ਨੂੰ ਜਨਮ ਵੀ ਦੇ ਰਹੇ ਨੇ।